अस्सलामुअलैकुम सर, क्या हाल है? मलक मोहम्मद मौज़म अली साहब उन्होंने मूंजी का फसल जोड़ा ना कटाई शुरू है कि माशाल्लाह बड़े अच्छे किसान और बड़े मेहनती बड़ी गल है। पिछले पासों मशीन जी अबू जेड़ा ना ट्राले दे उत्ते जेड़ा बिल्कुल खड़े ने देख रहे ने ते माशाल्लाह बड़े अच्छे ते खूबसूरत धान जेड़े ना बाहर निकल रही है ट्राले दे विच। मज्जां जेड़ियां ना पिछों रालिया पराली दा जेड़ा ना खा रही ने ते अगे अगे तुसी देख रहे ने बगले भी उड्डे बंदे ने काफ़ी सारे तादाद दे विच। टिकटॉक बनांदा केड़ा मशीन आ रही है ताई कड्डण ते वो किस तरह कड्डदी आपदे परनाले दे विचों बरमे दे नाल वो भी तुहानूं विखाने आ। परनाले का मूँह डेयरी के उत्ते कर दिता गया है, बाई और कर दिता है मशीन का। लो जी मुंजी निकलनी शुरू हो गई है। तकरीबन 45 मन एक अस्सलामुअलैकुम तुहाडा अपना वीर मोहम्मद यार फतियाना लहंदे पंजाब की सकाफत का करने ब्लॉग शुरू। अस्सलामुअलैकुम सर, क्या हाल है? मलक मोहम्मद मौज़म अली साहब उन्होंने मूंजी का फसल जोड़ा ना कटाई शुरू है कि माशाल्लाह बड़े अच्छे किसान और बड़े मेहनती इंसान ने। इन्हों का अल्लाह ज़ात का कारोबार बरकत फरमा दे। साडे लहंदे पंजाब की इज्जत मान है, ये शान है। मलक साहब मूंजियाँ कोई भी फसल है वो लखां रुपये ला के अल्लाह की आस पे छड़ देने ते ये फसल जी कटवा रहे हैं तो सलाबी रेला पानी बंदा रहा इस पक्की तो अगे नहीं करा पक्की तो अगे क्रॉस नहीं होया। इस पक्की के नाल दरियाए रावी का जो सलाबी रेला है वो इतने पानी बंदा रहा है तो खाद वाली जी जमीन है खाद रकबा भाई और मलक साहब का काफ़ी सारा नुकसान हो गया है। पिछली फसल बच गई तो अल्लाह की देन होती है जो नसीब इंसान के होने मलक साहब वो मिल जाता है। तो कटवा रहे हैं तुम देख रहे हैं ये साढ़े लहंदे पंजाब की शान है, इज्जत मान है। काफ़ी सारा रकबा भाई और काफ़ी सारी लाई हुई मशीन आके पाई इन्हें पिछे ट्राला आ गया है जो बड़ोला जहाँ खरीद गया तो ट्राले के पा के पिछे आके बड़ी गल है। ऐलान है
ਪਿਛਲੇ ਪਾਸੋਂ ਮਸ਼ੀਨ ਜਿਹੜੀ ਹੈ ਨਾ ਪਰਾਲੀ ਸੱਟਦੀ ਏ, ਅਗਲੇ ਪਾਸੋਂ ਥੱਲੂ ਰਗੜ ਕੇ ਵੱਢਦੀ ਹੁੰਦੀ ਬਲੇਡ ਨਾਲ, ਤੇ ਚੈਨ ਨਾਲ ਜਿਹੜਾ ਨਾ ਅੱਗੇ ਅੱਗੇ ਟੁੱਟਦੀ ਜਾਂਦੀ ਏ। ਇਹ ਤੁਸੀਂ ਦੇਖ ਰਹੇ ਨੇ ਥੋੜਾ आज मुझे दे रही है देख रहे हैं टैक्नोलॉजी के तरीके नाल ਜਿਹੜੀ ਮਸ਼ੀਨ ਚੂਹਾ ਮਸ਼ੀਨਾਂ ਨੂੰ ਸੱਜੇ ਨੇ ਤੇ ਉਹ ਜਿਹੜੀ ਨਾ ਲੈਣਾ ਨੇ ਸੱਜਿਆ ਕੱਟੀ ਜਾ ਰਹੀ ਹੈ ਤੇ ਅੱਗੇ ਤੁਸੀਂ ਦੇਖ ਰਹੇ ਨੇ ਉਹ ਕੱਟੀ ਜਾ ਰਹੀ ਹੈ ਮੁੰਜੀ ਨੂੰ ਕੁਝ ਪਰਾਲੀਆਂ ਲੋਕ ਜਿਹੜੇ ਨੇ ਉਹ ਸੱਜੀ ਚਾਹੀਦੇ ਸਨ ਪਰਾਲੀ ਨੂੰ ਵੇਖਦੇ ਨੇ ਸਾਡੇ ਲਹਿੰਦੇ ਪੰਜਾਬ ਦੀ ਸਕਾਫਤ ਦਾ ਮੁੰਜੀਆਂ ਦੀ ਕਟਾਈ ਸ਼ੁਰੂ ਹੋ ਗਈ, ਤੇ ਜਿਹੜੇ ਕਾਫੀ ਸਾਰੇ ਵੱਡੇ ਜ਼ਿਮੀਂਦਾਰ ਲੋਕ ਨੇ ਉਹ ਮੁੰਜੀ ਦੀ ਕਟਾਈ ਕਰ ਰਹੇ ਨੇ ਮਸ਼ੀਨਾਂ ਦੇ ਨਾਲ। ਚੂਹਾ ਮਸ਼ੀਨ ਅਸੀਂ ਇਹਨੂੰ ਪੰਜਾਬੀ 'ਚ ਸੱਜਦੇ ਹਾਂ, ਤੇ ਚਾਰੋਂ ਪਾਸੋਂ ਫਸਲ ਨੂੰ ਕੱਟਦੇ ਅਸੀਂ ਪਾਥਾਂ ਦੇ ਹਿਸਾਬ ਨਾਲ, ਤੇ ਲੈਣਾ ਲਾਣੀ ਜਾਂ ਅਸੀਂ ਪਰਾਲੀ ਦੇਖ ਰਹੇ ਨੇ ਮੁੰਜੀ ਦੇ ਉੱਤੇ ਨਹੀਂ ਦਾਣਾ ਨਹੀਂ, ਖਾਲੀ ਪਰਾਲ ਪਈ ਹੈ। ਤੇ ਭਾਈ ਅੱਜ ਮੁੰਜੀ ਦੀ ਕਟਾਈ ਸ਼ੁਰੂ ਕਰ ਰਹੇ ਨੇ, ਤੇ ਕਾਫੀ ਸਾਰਾ ਇਹਨਾਂ ਦਾ ਕਾਫੀ ਸਾਰੀ ਟਾਈਮ ਦੇ ਵਿੱਚ ਮੁੰਜੀ ਜਿਹੜਾ ਮੈਂ ਕੱਢਦੇ ਸੀ। ਜਦੋਂ ਉਹਦਾ ਬੜੋਲਾ ਜਿਹਾ ਫਰੀ ਗਿਆ ਉਦੋਂ ਇੱਕ ਟਰਾਲਾ ਭਾਈ ਉਹਨਾਂ ਲੈ ਜਾਂਦਾ ਤੇ ਉਹਦੇ ਵਿੱਚ ਮੁੰਜੀ ਕੱਢ ਦਿੱਤੀ ਜਾਂਦੀ, ਤੇ ਪਰਾਲੀ ਪਿੱਛੋਂ ਸਾਡੇ ਜ਼ਿਮੀਂਦਾਰ ਲੋਕ ਜਿਹੜੇ ਹਨ ਤੇ ਮਾਲ ਵਾਲੇ ਉਹ ਪਰਾਲੀ ਚਾਹੀ ਜਾਂਦੇ ਨੇ। ਹਾਲੇ ਤੱਕ ਰੇੜੀਆਂ ਵਾਲੇ ਨਹੀਂ ਆਏ ਪਰਾਲੀ ਚਾਹਣ, ਲੇਕਿਨ ਥੋੜ੍ਹੀ ਦੇਰ ਨੂੰ ਹੋ ਸਕਦਾ ਹੈ ਇੱਥੇ ਵਾਰੀ ਵੀ ਨਾ ਆਵੇ। ਸਾਡੇ ਪਾਸੇ ਤਾਂ ਪਰਾਲੀ ਮਸ਼ੀਨ ਦੇ ਵਿੱਚੋਂ ਲੋਕੀ ਥੱਬੀਆਂ ਨੱਪ ਕੇ ਲੱਦ ਲੈਂਦੇ ਨੇ, ਤੇ ਕਿਸੇ ਨੂੰ ਪਤਾ ਨਹੀਂ ਲੱਗਾ ਵੀ ਇੱਥੇ ਮੁੰਜੀ ਦੀ ਕਟਾਈ ਸ਼ੁਰੂ ਹੈ। ਤੇ ਮਸ਼ੀਨ ਜਿਹੜਾ ਨਾ ਪਰਲੇ ਸਿਰੇ ਨੂੰ ਆ ਰਹੀ ਹੈ, ਅਗਲੇ ਪਾਸੇ ਪਰਲੇ ਪਾਸੇ ਅਸੀਂ ਉੱਥੇ ਚੱਲ ਕੇ ਤੁਹਾਨੂੰ ਅਸੀਂ ਦਿਖਾਉਂਦੇ ਹਾਂ। ਮਸ਼ੀਨ ਹੁਣ ਚਾਰੋਂ ਪਾਸੋਂ ਬਾਲ ਕੇ ਮੁੰਜੀ ਨੂੰ ਤੇ ਇਸ ਨੁੱਕਰ ਤੇ ਆ ਗਈ ਜਿੱਥੋਂ ਸ਼ੁਰੂ ਹੋਇਆ। ਇਹਨਾਂ ਦੇ ਵਿੱਚ ਰਗੜ ਕੇ ਵੱਢਦੀ ਜਾਂਦੀ ਹੈ। 15,000 ਦੀ ਜਿਹਦਾ ਕਟਾਈ ਦਾ ਲੱਗਦੇ ਨੇ। ਵੀ ਤੁਸੀਂ ਟਰਾਲਾ ਲੈ ਆਓ, ਦੂਜੀ ਅਸੀਂ ਕੱਢ ਲਈਏ। ਤੇ ਸਾਹਿਬ ਦੇ ਡਰਾਈਵਰ ਸਾਹਿਬ ਆ ਰਹੇ ਨੇ, ਤੇ ਟਰਾਲਾ ਜਿਹੜਾ ਹੈ ਨਾ ਕਰਕੇ ਤੇ ਚਲਾ ਲਈਏ ਲੜਾਈ ਵੀ ਸ਼ੁਰੂ ਤੇ 10 ਮਿੰਟ ਦੇ ਵਿੱਚ ਮਲਕ ਸਾਹਿਬ ਦੇ ਡੇਰੇ ਤੇ ਮੁੰਡੀ ਜਿਹੜੀ ਹੈ ਨਾ ਪਹੁੰਚ ਜਾ ਸੀ। ਤੇ ਮਲਕ ਸਾਹਿਬ ਦੀ ਰਿਹਾਇਸ਼ ਰੰਗਾਬਾਦ ਪੁਲ ਕੁਤਬਖਾਨਾ ਰਾਵੀਪੁਰ ਕੁਤਬਖਾਨਾ ਦੇ ਬਿਲਕੁਲ ਨਜ਼ਦੀਕ ਹੈ। ਇਹਨਾਂ ਦੀ ਮਿਹਰਬਾਨੀ ਹੈ, ਇਹਨਾਂ ਸਾਨੂੰ ਲਗਨ ਬਣਾਉਣ ਦਾ ਸਾਨੂੰ ਟਾਈਮ ਦਿੱਤਾ ਹੈ, ਸਾਡੇ ਨਾਲ ਮੁਹੱਬਤ ਪਿਆਰ ਮੰਨਿਆ ਹੀ ਟਰਾਲਾ ਆਖਰੇ ਮਲਕ ਸਾਹਿਬ ਦਾ ਡੇਅਰੀ ਫਾਰਮ ਵੀ ਹੈ, ਤੇ ਬੜਾ ਵੱਡਾ ਜ਼ਿਮੀਂਦਾਰ ਆਲੂ ਦੀ ਕਾਸ਼ਤ ਤੇ ਹੋਰ ਕਰ ਰਹੇ ਨੇ, ਸਬਜ਼ੀ ਮੰਡੀ ਕੋ ਵਡਾ ਰਹੇ ਨੇ, ਕੁਛ ਆਲੂ ਵਡਾ ਰਹੇ ਨੇ। ਤੇ ਸਾਡੇ ਇਸੇ ਲਹਿੰਦੇ ਪੰਜਾਬ ਦੀ ਸਕਾਫਤ ਦਾ ਕੰਮ ਜਿਹੜਾ ਜਾਰੀ ਜਾਂਦਾ ਹੈ। ਮਸ਼ੀਨ ਦਾ ਡੇਢ ਭਰੀ ਗਿਆ ਹੈ, ਹੁਣ ਅਸੀਂ ਉਹ ਕੱਢਣ ਲੱਗੀਆਂ ਹੈ ਟਰਾਲੇ ਦੇ ਵਿੱਚ। ਆਓ ਉਹ ਤੁਹਾਨੂੰ ਦਿਖਾਉਂਦੇ ਹਾਂ ਵੀ ਕਿਸ ਤਰ੍ਹਾਂ ਮਸ਼ੀਨ ਦੇ ਵਿੱਚ ਕੱਢ ਕੇ ਟਰਾਲੇ 'ਚ ਪਾਉਂਦੇ।
ਕੁਝ ਜਿਹੜਾ ਨਾ ਟਰਾਲੇ ਦੇ ਉੱਤੇ ਜਿਹੜਾ ਬਿਲਕੁਲ ਖੜਿਆ ਨੇ, ਤੁਸੀਂ ਦੇਖ ਰਹੇ ਨੇ। ਤੇ ਮਾਸ਼ਾਅੱਲਾ ਬੜੇ ਅੱਛੇ ਤੇ ਖੂਬਸੂਰਤ ਧਾਮ ਜਿਹੜੇ ਨਾ ਬਾਹਰ ਨਿਕਲ ਰਹੀ ਹੈ ਟਰਾਲੇ ਦੇ ਵਿੱਚ। बेहतरीन अनाज चल रहा है मच्छर के देख रहे हैं सोने वर्गी फसल जी ना मच्छर का अनाज जोड़ा ना वजन बड़ा काफ़ी सारा माशाल्लाह पिछले का ट्राली चुका रहे हैं थोड़ी देर मामा जोड़ा ना उन्होंने डेरे में पहुँच गया। इस तरह बिना ਜਿਹੜਾ ਨਾ 4 ਚੱਕਰ 2 ਚੱਕਰ ਲਗਾਵੇਗਾ ਤੇ ਗੁਰੂ ਦਾ ਬਰੀਜ ਅਸੀਂ ਫਿਰ ਟਰਾਲਾ ਅੱਗੇ ਲੈ ਜਾ ਕੇ ਉਹਦੇ ਗੁਰੂ ਦੇ ਕੱਢ ਕੇ ਤੇ ਟਰਾਲੇ 'ਚ ਪਾ ਦੇ ਸਿਰ। ਮੱਝਾਂ ਜਿਹੜੀਆਂ ਨਾ ਪਿੱਛੋਂ ਰਾਲੀਆ ਪਰਾਲੀ ਦਾ ਜਿਹੜਾ ਨਾ ਖਾ ਰਹੀਆਂ ਨੇ ਤੇ ਅੱਗੇ ਅੱਗੇ ਤੁਸੀਂ ਦੇਖ ਰਹੇ ਨੇ ਬਗਲੇ ਵੀ ਉੱਡੇ ਬੰਦੇ ਨੇ ਕਾफ़ी सारे तादाद दे विच। हारवेस्टिंग वड्डी इत्थे चली खड़ी है। भाई होरी रालिया सड्डे ते रेड़े ते लग रहे ने। मशीन जिहड़ी है ना वड्डी मशीन आई दा फिजान थोड़े बना ਸਾਡੇ ਲਹਿੰਦੇ ਪੰਜਾਬ ਦੇ ਮੂਲੀਆਂ ਨੂੰ ਮਸ਼ੀਨਾਂ ਚੱਲ ਗਈਆਂ। ਸਾਡਾ ਦਾੜ ਹੁਣ ਮੂਲੀਆਂ ਵਢਾ ਰਹੇ ਨੇ ਸਾਡੇ ਜ਼ਿਮੀਂਦਾਰ। ਵੱਡੀ ਮਸ਼ੀਨ ਹਾਰਵੈਸਟਿੰਗ ਚੱਲੀ ਖੜੀ ਹੈ। ਪਿੱਛੋਂ ਰਾਲੀਆ ਜਿਹੜਾ ਨਾ ਲੋਕੀ ਸੱਡਿਆਂ ਤੇ ਰੇੜਿਆਂ ਤੇ ਲੱਦ ਕੇ ਲੈ ਕੇ ਜਾ ਰਹੇ ਨੇ। ਕੋਈ ਲੋਕ ਮਾਲ ਲਿਆ ਕੇ ਵਿੱਚ ਕਰਾ ਰਹੇ ਨੇ, ਮਾਲ ਵੀ ਖਵਾ ਰਹੇ ਨੇ, ਬੜੇ ਸ਼ੌਕ ਨਾਲ ਖਾ ਰਹੇ ਨੇ। ਤੇ ਸਾਡਾ ਦਾੜ ਮੂਲੀਆਂ ਦਾ ਰੇਟ ਜਿਹੜਾ ਨਾ ਮੰਡੀਆਂ ਦੇ ਵਿੱਚ ਆ ਗਿਆ ਹੈ 5000 ਤੋਂ 5,500 ਤੱਕ। ਹੱਥ ਦੀ ਕੁਟਾਈ 4,500 ਤੋਂ 5,000 ਤੱਕ ਦੀ ਕਟਾਈ। ਤੇ ਭਾਈ ਜੀ ਆਪਸ ਵਿੱਚ ਮਾਸ਼ਾਅੱਲਾ ਲੋਕ ਜਿਹੜੇ ਨਾ ਇਹ ਵੱਡੀ ਖੜੇ ਨੇ ਤੇ ਨਾਲ ਵੀ ਲੈ ਕੇ ਜਾ ਰਹੇ ਨੇ ਆਪਣੇ ਮਾਲ ਵਾਸਤੇ। ਸਾਡੇ ਲਹਿੰਦੇ ਪੰਜਾਬ ਦੀ ਇਹ ਸਕਾਫਤ ਹੈ। ਸਾਡਾ ਕਿਸਾਨ ਦਾ ਕਾਰੋਬਾਰ ਹੈ। 6 ਮਹੀਨੇ ਦੀ ਫਸਲ ਹੈ। ਇੱਥੇ ਪਾਣੀ ਜਿਹੜਾ ਨਾ ਸਲਾਬੀ ਰੋਡੇ ਦਾ ਖੂਬੀਆਂ ਦੇ ਵਿੱਚ ਵਹਿੰਦਾ ਰਿਹਾ ਹੈ। ਕਾਫੀ ਸਾਰੇ ਰਕਬੇ ਲੋਕਾਂ ਦੇ ਦਰਿਆ ਦੇ ਰਾਵੀ ਦੇ ਵਿੱਚ ਖਰਾਬ ਵੀ ਹੋਏ ਨੇ, ਲੇਕਿਨ ਉਤਲੇ ਰਕਬੇ ਜਿਹੜੇ ਨਾ ਪਾਣੀ ਦੇ ਆਉਣ ਤੋਂ ਬਾਵਜੂਦ ਵੀ ਬਚ ਗਏ। ਕੋਈ ਲੋਕ ਵਟਾ ਰਹੇ ਨੇ ਜਿਨ੍ਹਾਂ ਲੋਕਾਂ ਦੀਆਂ ਮੁੰਡੀਆਂ ਜਿਹੜੀਆਂ ਨਾ ਕੱਚੀਆਂ ਨਾਲੀ ਇਹ ਪਿੱਛੇ ਤੁਸੀਂ ਵੇਖ ਰਹੇ ਨੇ ਖੰਭੇ ਦੇ ਨਾਲ ਹੈ ਮੁੰਡੀ ਵਾਲੀ ਕੱਚੀ ਖੜੀ। ਇਹ ਥੋੜੀ ਜਿਹੀ ਪਿਛੇਤੀ ਲੱਗੀ ਹੋਈ ਹੈ। ਮੇਨ ਲਾਈਨ ਜਿਹੜੀ ਹੈ ਇੱਥੋਂ ਖੰਭੇ ਦੀ ਜਿਹਦੀ ਦੀ ਗੁਜ਼ਰ ਰਹੀ ਹੈ। ਤੇ ਭਾਈ ਹੋਰੀ ਹਾਰਵੈਸਟ ਦੇ ਬੜੀ ਸਲੋ ਨਾਲ ਕੱਢ ਰਹੇ ਨੇ। ਇੱਕ ਪਾਰ ਹੋਰ ਰਾਂਦੀ ਹੈ, ਇੱਕ ਜਿਹੜਾ ਹੋਏ ਤੇ ਪਿੱਛੇ ਤੁਸੀਂ ਵੇਖ ਰਹੇ ਨੇ ਸੋਲਰ ਪਲੇਟਾਂ ਲੱਗੀਆਂ ਹੋਈਆਂ ਭਾਈ ਹੋਰਾਂ ਦੀਆਂ। ਸੋਲਰ ਪਲੇਟਾਂ ਦੀ ਸੌਦਾ ਤੇ ਆ ਗਈ ਜਾਣਗੇ। ਇਹ ਰਾਲੀਆ ਜਾ ਕੇ ਲੈ ਕੇ ਆਪਦੇ ਮਾਲ ਵਾਸਤੇ ਲਿਜਾਵਣਗੇ। ਮੱਝਾਂ ਜਿਹੜੀਆਂ ਨਾ ਚਰਦੀਆਂ ਜਾਂਦੀਆਂ ਨੇ ਤੇ ਕਾਫੀ ਸਾਰੇ ਸਾਡੇ ਜ਼ਿਮੀਂਦਾਰ ਲੋਕ ਇੱਥੇ ਮੁਰਗੀਆਂ ਦੀ ਕਟਾਈ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਤੇ ਮਾਲ ਵਾਸਤੇ ਪੱਠੇ ਜਿਹੜੇ ਨਾ ਉਹ ਆਮਾਂਦੇ ਹੋ ਗਏ। ਤੇ ਪਿੱਛੇ ਇਸ ਮਸ਼ੀਨ ਦਾ ਵਿੱਚ ਮੁਰਗੀ ਜਿਹੜੀ ਹੈ ਨਾ ਕਾਫੀ ਸਾਰੀ ਥੱਲੇ ਟਿਕਦੀ ਹੈ ਤੇ ਲੋਕ ਜਿਹੜੇ ਨਾ ਗਰੀਬ ਲੋਕ ਪਿੱਛੋਂ ਮੁਰਗੀ ਜਿਹੜੀ ਨਾ ਕੱਟ ਕੇ ਰਗੜ ਕੇ ਬੌਕਰਾਂ ਨਾਲ ਉਹ ਮੇਲ ਰਹੇ ਨੇ, ਬੋਰੀਆਂ 'ਚ ਪਾ ਰਹੇ ਨੇ। ਆਪਦੀ ਮਿਹਨਤ ਦੇ ਹੱਥਾਂ ਦੀ ਮਜ਼ਦੂਰੀ ਨਾਲ ਉਹ ਆਪਦਾ ਕਰ ਰਹੇ ਨੇ। ਅਗਲੇ ਕਾਫੀ ਸਾਰੇ ਉੱਡੇ ਬੰਦੇ ਨੇ ਤੇ ਕਾਫੀ ਸਾਰੇ ਅੱਗੇ ਬੈਠੇ ਨੇ ਸਿੰਬਲ ਤੇ। ਟਿਕਟਾਕ ਬਣਾਉਂਦਾ ਕਿਹੜਾ ਜੀ ਲਹਿੰਦੇ ਪੰਜਾਬ ਦੇ ਵਿੱਚ ਮੁੰਜੀਆਂ ਦੀ ਕਟਾਈ ਸ਼ੁਰੂ ਹੈ ਤੇ ਅਸੀਂ ਤੁਹਾਨੂੰ ਚੂਹਾ ਮਸ਼ੀਨ, ਛੋਟੀ ਮਸ਼ੀਨ ਜਿਹੜੀ ਲੈਣਾ ਦੇ ਵਿੱਚ ਪਾਲੀਆਂ ਦੇ ਵਿੱਚ ਖੱਬੀਆਂ ਲਾਉਂਦੀ, ਉਹਦਾ ਵਲੌਗ ਤੇ ਵੱਡੀ ਮਸ਼ੀਨ ਹਾਰਵੈਸਟਿੰਗ
ਉਹਦਾ ਵਲੌਗ ਤੁਹਾਡੇ ਤੱਕ ਪਹੁੰਚਾਇਆ ਹੈ। ਤੇ ਸਾਡੇ ਲਹਿੰਦੇ ਪੰਜਾਬ ਦੀ ਸਕਾਫਤ ਦਾ ਅੱਜ ਦਾ ਵਲੌਗ ਵੇਖ ਕੇ ਤੁਸੀਂ ਕਮੈਂਟ ਕਰਕੇ ਸਾਨੂੰ ਦੱਸਣਾ ਹੈ ਅੱਜ ਦਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਹੈ। ਕਾਫੀ ਸਾਰਾ ਢੇਰ ਜਿਹੜਾ ਨਾ ਦਾਈਆਂ ਦਾ ਲੱਗਾ ਪਿਆ ਹੈ। ਇਹ ਔਸ ਤੇ ਬਾਏ ਜਿਹੜੀ ਨਾ ਸਹੀ ਆ ਰਹੀ ਹੈ ਮੁੰਜੀਆਂ ਦੀ। ਤੇ ਇੱਥੇ ਸਲਾਬੀ ਰੇਲੇ ਦਾ ਪਾਣੀ ਵੀ ਵਗਦਾ ਰਿਹਾ, ਲੇਕਿਨ ਉੱਚੀਆਂ ਜ਼ਮੀਨਾਂ ਇਹ ਬਚ ਗਈਆਂ ਨੇ। ਥੱਲੇ ਜਿਹੜੇ ਦਰਿਆ ਰਾਵੀਏ ਦੇ ਏਰੀਏ ਦੇ ਵਿੱਚ ਆਣ ਉਹ ਫਸਲਾਂ ਤਬਾਹ ਹੋਈਆਂ ਨੇ ਤੇ ਮਸ਼ੀਨ ਆ ਰਹੀ ਹੈ ਇਹ ਦਾਈ ਕੱਢਣ। ਤੇ ਉਹ ਕਿਸ ਤਰ੍ਹਾਂ ਕੱਢਦੀ ਹੈ ਆਪਦੇ ਪ੍ਰਣਾਲੇ ਦੇ ਵਿੱਚੋਂ ਬਰਮੇ ਦੇ ਨਾਲ, ਉਹ ਵੀ ਤੁਹਾਨੂੰ ਵਿਖਾਉਂਦੇ ਆ। ਪ੍ਰਣਾਲੇ ਦਾ ਮੂੰਹ ਡੇਰੀ ਦੇ ਉੱਤੇ ਕਰ ਦਿੱਤਾ ਗਿਆ ਹੈ, ਭਾਈ ਹੋਰਾਂ ਕਰ ਦਿੱਤਾ ਹੈ ਮਸ਼ੀਨ ਦਾ। ਲਓ ਜੀ ਮੁੰਜੀ ਨਿਕਲਣੀ ਸ਼ੁਰੂ ਹੋ ਗਈ ਹੈ। ਇਹ ਤਕਰੀਬਨ 45 ਮਣ ਇੱਕ ਗੇੜੇ ਨਾਲ ਮੁੰਜੀ ਜਿਹੜੀ ਨਾ ਹਾਰਵੈਸਟਿੰਗ ਕੱਢ ਜਾਂਦੀ ਹੈ। ਇਹ ਦੋ ਗੇੜੇ ਅੱਗੇ ਨਿਕਲੇ ਪੈਣ, ਤੀਸਰਾ ਗੇੜਾ ਕੱਢ ਰਹੀ ਹੈ। ਤੇ ਖਾਣਾ ਜਿਸ ਦਾ ਰੰਗ ਕਿਸ ਤਰ੍ਹਾਂ ਦਾ ਲਓ ਜੀ ਲਹਿੰਦੇ ਪੰਜਾਬ ਦੀ ਸਕਾਫਤ ਦਾ ਅੱਜ ਦਾ ਵਲੌਗ ਤੁਹਾਡੀ ਖਿਦਮਤ ਵਿੱਚ ਭੇਜਿਆ। ਅਗਰ ਤੁਹਾਨੂੰ ਚੰਗਾ ਲੱਗੇ ਤਾਂ ਸਾਨੂੰ ਕਮੈਂਟ ਕਰਕੇ ਦੱਸਣਾ ਹੈ ਅੱਜ ਦਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਹੈ। ਹੁਣ ਤੁਹਾਡੇ ਕੋਲ ਤੁਹਾਡਾ ਆਪਣਾ ਵੀਰ ਮੁਹੰਮਦ ਯਾਰ ਫਤਿਆਣਾ ਲੈਂਦਾ ਇਜਾਜ਼ਤ। ਆਪਣਾ ਢੇਰ ਸਾਰਾ ਖਿਆਲ ਰੱਖਣਾ ਹੈ, ਸਾਨੂੰ ਦੁਆਵਾਂ ਯਾਦ ਰੱਖਣਾ ਹੈ। ਕੱਲ੍ਹ ਮਿਲਾਂਗੇ ਨਵੇਂ ਵਲੌਗ ਨਾਲ, ਤਬ ਤੱਕ ਅੱਲਾ ਹਾਫਿਜ਼।